ਰਾਜਸਥਾਨ ਦੀਆਂ ਚੋਣਾਂ ਤੋਂ ਪਹਿਲਾਂ ਕਿਵੇਂ ਉਹਨਾਂ ਨੇ ਉਸ ਗੁੰਡੇ ਰਾਮ ਰਹੀਮ ਨੂੰ ਪੈਰੋਲ ਦੇ ਉੱਤੇ ਰਿਹਾ ਕਰਵਾ ਕੇ ਰਾਜਸਥਾਨ ਦੀ ਜਿਹੜੀ ਸਿੱਖ ਬੈਲਟ ਹੈ, ਹਨੂਮਾਨਗੜ੍ਹ, ਗੰਗਾ ਨਗਰ, ਇਹ ਸਾਰੇ ਜਿੱਥੇ ਕਿ ਉਹਦੇ ਜਿਹੜੀ ਹੈ ਉਹ ਫਾਲੋਅਰ ਵੀ ਨੇ, ਉਹਨਾਂ ਨੂੰ ਵੋਟ ਬੈਂਕ ਨੂੰ ਪ੍ਰਭਾਵਿਤ ਕੀਤਾ। ਮਾਝੇ ਦੀ ਐਂਡ ਹਾਰਟਲੈਂਡ ਦੇ ਵਿੱਚ ਰਾਧਾ ਸਵਾਮੀ ਨਾਂ ਦੇ ਥੱਲੇ ਜਿਹੜੇ ਇਹ ਬਿਠਾਏ ਹੋਏ ਨੇ, ਪਹਿਲਾਂ ਵੀ ਇਹ ਮਿਲਿਆ ਔਰ ਇਹ ਖਬਰ ਹੈ ਇਹਨਾਂ ਦੇ ਕਿ ਵੀ ਮੋਹਨ ਭਾਗਵਤ ਪਹੁੰਚ ਗਿਆ, ਆਲਰੇਡੀ ਜਲੰਧਰ 'ਚ ਠਹਿਰਿਆ। ਉਹਨੇ ਪਹਿਲਾ ਦਿਨ ਤਾਂ 20 ਜਿਹੜੇ ਟੌਪ ਪੰਜਾਬ ਦੇ ਵਿੱਚ RSS ਦੇ ਲੀਡਰ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ, ਜਿਨ੍ਹਾਂ 'ਚ ਹੁਣ ਪੱਗਾਂ ਵਾਲੇ ਵੀ ਭਰਤੀ ਕੀਤੇ ਹੋਏ ਨੇ। His visit ahead of 2024 general election is being closely watched। ਉਹਦੇ 'ਚ ਕੋਈ ਹੁਣ ਇੱਕ ਪਾਸੇ ਤਾਂ ਇਹ ਗਰਾਊਂਡ ਪ੍ਰਪੇਅਰ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਕਿਵੇਂ ਜਿਹੜੀ ਹੈ ਉਹ ਵੋਟਾਂ ਦੀ ਗਿਣਤੀ ਆਪਣੇ ਹੱਕ 'ਚ ਕਰਵਾਉਣੀ ਹੈ। ਇਹ ਜਾਏਗਾ ਰਾਪੁਰ ਬੱਲਾਂ ਵੀ, ਜਿੱਥੇ ਦੂਜਿਆਂ ਦਾ ਡੇਰਾ ਹੈ। ਸੌਦਾ ਸਾਧ ਤਾਂ ਆਲਰੇਡੀ ਉਹਨੂੰ ਇਹ ਪੈਟਰਨਾਈਜ਼ ਕਰਦੇ ਨੇ। RP ਸਿੰਘ ਹੈ, ਉਹ ਕਹਿੰਦਾ ਜੀ 10 ਦਸੰਬਰ ਆ ਰਿਹਾ ਹੈ, ਮੈਂ 10 ਦਸੰਬਰ ਨੂੰ ਕਾਲੀ ਪੱਗ ਬੰਨਾਂਗਾ ਕਿਉਂਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਲੀਜ਼ ਹੋਣੀ ਚਾਹੀਦੀ ਹੈ ਔਰ ਇਹ ਮੈਂ ਮੰਗ ਕਰਦਾ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि मीडिया रिपोर्टां अनुसार RSS मुखी मोहन भागवत अपने 3 रोज़ा दौरे ਲਈ पंजाब पहुंच गया है और उसने कल राधा स्वामी के डेरे ਬਿਆਸ ਵਿੱਚ ਡੇਰਾ ਮੁਖੀ ਨਾਲ ਮੁਲਾਕਾਤ ਕਰਨੀ ਹੈ ਔਰ ਇਸੇ ਤਰ੍ਹਾਂ RP ਸਿੰਘ ਅਤੇ ਮਨਜਿੰਦਰ ਸਿਰਸੇ ਵਰਗੇ RSS ਦੇ ਜਿਹੜੇ ਟੂਚੇ ਆਪਣੀਆਂ ਨੁਟੰਕੀਆਂ ਜਿਹੜੀਆਂ ਨੇ ਉਹ ਕਰ ਰਹੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, RSS ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਉਹਨਾਂ ਨੇ ਜ਼ਬਰਦਸਤ ਕਾਮਯਾਬੀ ਹਾਸਲ ਕੀਤੀ ਹੈ ਰਾਜਸਥਾਨ, ਮੱਧ ਪ੍ਰਦੇਸ਼ ਔਰ ਛੱਤੀਸਗੜ੍ਹ 'ਚ ਜੀ। ਔਰ ਉਹਨਾਂ ਨੂੰ ਜਿਹੜੀਆਂ ਅਨਕੰਕਰੇਬਲ ਟੈਰੀਟਰੀਜ਼ ਨੇ ਉਹਨਾਂ ਨੂੰ ਕੰਕਰ ਕਰਨ ਦੀ ਲਿਲ ਲੱਗੀ ਹੋਈ ਹੈ। ਔਰ ਅਸੀਂ ਦੇਖਿਆ ਕਿ ਰਾਜਸਥਾਨ ਦੀਆਂ ਚੋਣਾਂ ਤੋਂ ਪਹਿਲਾਂ ਕਿਵੇਂ ਉਹਨਾਂ ਨੇ ਉਸ ਗੁੰਡੇ ਰਾਮ ਰਹੀਮ ਨੂੰ ਪੈਰੋਲ ਦੇ ਉੱਤੇ ਰਿਹਾ ਕਰਵਾ ਕੇ ਰਾਜਸਥਾਨ ਦੀ ਜਿਹੜੀ ਸਿੱਖ ਬੈਲਟ ਹੈ, ਹਨੂਮਾਨਗੜ੍ਹ, ਗੰਗਾ ਨਗਰ, ਇਹ ਸਾਰੇ ਜਿੱਥੇ ਕਿ ਉਹਦੇ ਜਿਹੜੀ ਹੈ ਉਹ ਫਾਲੋਅਰ ਵੀ ਨੇ, ਉਹਨਾਂ ਨੂੰ ਵੋਟ ਬੈਂਕ ਨੂੰ ਪ੍ਰਭਾਵਿਤ ਕੀਤਾ ਔਰ ਕੁਝ ਸੀਟਾਂ ਜਿਹੜੀਆਂ ਨੇ ਕੁਝ ਪਰਸੈਂਟੇਜ ਦੇ ਉੱਤੇ ਹੀ ਲੂਜ਼ ਜਾਂ ਵਿਨ ਕੀਤੀਆਂ ਜਾਂਦੀਆਂ ਨੇ। ਹੁਣ ਕਿਉਂਕਿ 2024 ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਨੇ, ਪਿਛਲੀਆਂ ਚੋਣਾਂ ਵੇਲੇ ਵੀ ਅਸੈਂਬਲੀ ਚੋਣਾਂ 'ਚ ਵੀ BJP ਬੁਰੀ ਤਰ੍ਹਾਂ ਪਿੱਟੀ, ਭਾਵੇਂ ਅਸੀਂ ਕੋ ਕਾਲਾ ਚੋਰ ਲੈ ਆਂਦਾ ਅਰਵਿੰਦ ਕੇਜਰੀਵਾਲ, ਪਰ BJP ਦੇ ਪੈਰ ਨਹੀਂ ਲੱਗੇ ਔਰ ਮੋਦੀ ਵੀ ਉੱਥੋਂ ਮੁੜ ਗਿਆ। ਔਰ ਹੁਣ ਇੱਕ SP ਬਠਿੰਡੇ ਦਾ ਸਸਪੈਂਡ ਵੀ ਕੀਤਾ ਹੈ ਕਿ ਜਦੋਂ ਮੋਦੀ ਨੇ ਮੈਸੇਜ ਦਿੱਤਾ ਸੀ ਕਿ ਕਹਿ ਦੇਣਾ ਚਰਨਜੀਤ ਚੰਨੀ ਕੋ ਕਿ ਮੈਂ ਜਾਨ ਬਚਾ ਕੇ ਆ ਗਿਆ ਹੂੰ। ਸੋ ਉਹ ਕਵਰ ਅਪ ਕਰਨ ਲਈ ਜੀ ਵਾਕਈ ਖਤਰਾ ਸੀ। ਉਹ ਪਿਛਲੇ ਦਿਨਾਂ 'ਚ ਆਇਆ ਜੀ, ਉਹਨੂੰ ਜਿਹੜਾ SP ਸੀ ਸਿਕਿਉਰਿਟੀ ਦਾ ਜਾਂ ਦੂਜਾ, ਉਹਨੂੰ ਸਸਪੈਂਡ ਕਰ ਦਿੱਤਾ। ਪਰ ਹੁਣ ਇਹ 2024 ਦੀਆਂ ਚੋਣਾਂ ਲਈ ਜਦੋਂ ਇਹ RSS ਦੇ ਆਪਣਾ ਸਾਰਾ ਕੈਲਕੂਲੇਟ ਕਰ ਰਹੇ ਨੇ ਕਿ ਕਿੱਥੇ ਕਿੱਥੇ ਕੀ ਹੈ। ਸੋ ਹੁਣ ਮਾਝੇ ਦੀ ਐਂਡ ਹਾਰਟਲੈਂਡ ਦੇ ਵਿੱਚ ਰਾਧਾ ਸਵਾਮੀ ਨਾਂ ਦੇ ਥੱਲੇ ਜਿਹੜੇ ਇਹ ਬਿਠਾਏ ਹੋਏ ਨੇ ਔਰ ਇਹ ਸਾਰੇ ਦੇ ਚਲਦਿਆਂ ਗੁਰਿੰਦਰ ਢਿੱਲੋਂ ਜਿਹੜਾ ਹੁਣ ਇਹਦਾ ਮੁਖੀ ਹੈ, ਟੱਬਰ ਦਾ ਕੰਮ ਹੀ ਹੈ। ਪਹਿਲਾਂ ਸਾਵਣ ਸਿੰਘ ਸੀ, ਫਿਰ ਉਹਦਾ ਮੁੰਡਾ ਰਿਹਾ ਗੁਰਚਰਨ ਸਿੰਘ। ਇਹ ਹੁਣ ਉੱਥੋਂ ਹੀ ਉਹਨਾਂ ਦੇ ਅੱਗੋਂ ਪੇਕਿਆਂ ਸਹੁਰਿਆਂ 'ਚੋਂ ਫੜ ਕੇ ਲਿਆਂਦਾ। ਇਹ 6 ਮਹੀਨੇ ਤਾਂ ਇਹਨੂੰ ਅੰਦਰ ਰੱਖਿਆ ਸੀ ਲੁਕੋ ਕੇ, ਕਿਉਂਕਿ ਦਾੜੀ ਨਹੀਂ ਸੀ, ਦਾੜੀ ਸਿਰ ਮੂੰਹ ਮੁੰਨਿਆ ਹੋਇਆ ਸੀ। ਜਦੋਂ ਦਾੜੀ ਦੂੜੀ ਵੱਧ ਗਈ, ਪੱਗ ਬੰਨ੍ਹ ਕੇ ਫਿਰ ਹੈ ਜੀ ਹੁਣ ਬਾਬਾ ਜੀ ਬਣਾ ਦਿੱਤੇ ਨੇ। ਹੁਣ ਪਹਿਲਾਂ ਵੀ ਇਹ ਮਿਲਿਆ ਔਰ ਇਹ ਖਬਰ ਹੈ ਇਹਨਾਂ ਦੇ ਕਿ ਵੀ ਮੋਹਨ ਭਾਗਵਤ ਪਹੁੰਚ ਗਿਆ, ਆਲਰੇਡੀ ਜਲੰਧਰ 'ਚ ਠਹਿਰਿਆ। ਉਹਨੇ ਪਹਿਲਾ ਦਿਨ ਤਾਂ 20 ਜਿਹੜੇ ਟੌਪ ਪੰਜਾਬ ਦੇ ਵਿੱਚ RSS ਦੇ ਲੀਡਰ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ, ਜਿਨ੍ਹਾਂ 'ਚ ਹੁਣ ਪੱਗਾਂ ਵਾਲੇ ਵੀ ਭਰਤੀ ਕੀਤੇ ਹੋਏ ਨੇ। ਜਿਵੇਂ ਤੁਸੀਂ ਇਹ ਕਿਹਾ ਕਿ ਵੀ ਇਹ ਜਿਹੜੀ ਨੌਟੰਕੀ ਕਰਨ ਵਾਲੇ ਨੇ, ਹੁਣ ਪਿੱਛੇ ਜਿਹਾ ਇੱਕ ਮਰਿਆ RSS ਦਾ ਪ੍ਰਚਾਰਕ 93 ਸਾਲ ਦਾ ਚਰਨਜੀਤ ਸਿੰਘ ਹੈ ਜੀ, ਉਹ ਇੰਨੇ ਸਾਲਾਂ ਦਾ। ਪੱਗਾਂ ਵਾਲੇ ਬਹੁਤ ਨੇ। ਪੋਲੀਟੀਕਲੀ ਤਾਂ BJP 'ਚ ਅਸੀਂ ਦੇਖ ਹੀ ਰਹੇ ਹਾਂ, ਕੈਪਟਨ ਅਮਰਿੰਦਰ ਤੋਂ ਲੈ ਕੇ ਮਨਜਿੰਦਰ ਸਿਰਸੇ ਤੱਕ, ਪਰ RSS ਦੇ ਵਿੱਚ ਵੀ ਗਰਾਊਂਡ ਲੈਵਲ ਦੇ ਉੱਤੇ ਇਹਨਾਂ ਨੇ ਪੱਗਾਂ ਵਾਲੇ, ਈਵਨ ਅੰਮ੍ਰਿਤਧਾਰੀ ਨਾਂ ਦੇ ਥੱਲੇ, ਉਹ ਸਾਰੇ ਕ੍ਰੀਏਟ ਕੀਤੇ ਹੋਏ ਨੇ। ਪਰ ਜਿਹੜੀ ਇਹ ਹੈ ਕਿ ਜੀ ਅੱਜ ਉਹਨੇ 20 ਟੌਪ RSS ਦੇ ਲੀਡਰਾਂ ਨਾਲ ਮੁਲਾਕਾਤ ਕੀਤੀ, ਮੈਰਾਥਨ ਮੀਟਿੰਗ। ਔਰ ਫਿਰ ਕੱਲ ਜਿਹੜਾ ਉਹਦੀ ਵਿਜ਼ਿਟ ਹੈ ਡੇਰਾ ਰਾਧਾ ਸਵਾਮੀ, ਜਿੱਥੇ ਉਹਨੇ
ਬੰਦ ਕਮਰਾ ਮੁਲਾਕਾਤ ਕਰਨੀ ਹੈ 8 ਤਰੀਕ ਨੂੰ ਗੁਰਿੰਦਰ ਢਿੱਲੋਂ ਦੇ ਨਾਲ। ਔਰ ਇਹ ਉਹਨੇ ਬਿਲਕੁਲ ਕਿਹਾ ਹਿਜ਼ ਵਿਜ਼ਿਟ ਅਹੈਡ ਆਫ 2024 ਜਨਰਲ ਇਲੈਕਸ਼ਨ ਇਜ਼ ਬੀਇੰਗ ਕਲੋਜ਼ਲੀ ਵਾਚਡ। ਉਹਦੇ 'ਚ ਕੋਈ ਹੁਣ ਇੱਕ ਪਾਸੇ ਤਾਂ ਇਹ ਗਰਾਊਂਡ ਪ੍ਰਪੇਅਰ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਕਿਵੇਂ ਜਿਹੜੀ ਹੈ ਉਹ ਵੋਟਾਂ ਦੀ ਗਿਣਤੀ ਆਪਣੇ ਹੱਕ 'ਚ ਕਰਵਾਉਣੀ ਹੈ। ਇਹ ਜਾਏਗਾ ਰਾਪੁਰ ਬੱਲਾਂ ਵੀ, ਜਿੱਥੇ ਦੂਜਿਆਂ ਦਾ ਡੇਰਾ ਹੈ। ਸੌਦਾ ਸਾਧ ਤਾਂ ਆਲਰੇਡੀ ਉਹਨੂੰ ਇਹ ਪੈਟਰਨਾਈਜ਼ ਕਰਦੇ ਨੇ। ਇਸੇ ਤਰ੍ਹਾਂ ਦੂਜਾ ਟੁਚਾ ਜਿਹੜਾ ਆਰਪੀ ਸਿੰਘ ਹੈ, ਉਹ ਕਹਿੰਦਾ ਜੀ 10 ਦਸੰਬਰ ਆ ਰਿਹਾ ਹੈ, ਮੈਂ 10 ਦਸੰਬਰ ਨੂੰ ਕਾਲੀ ਪੱਗ ਬੰਨਾਂਗਾ ਕਿਉਂਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਲੀਜ਼ ਹੋਣੀ ਚਾਹੀਦੀ ਹੈ ਔਰ ਇਹ ਮੈਂ ਮੰਗ ਕਰਦਾ। ਤੁਸੀਂ ਦੇਖੋ ਕਿਸ ਕਿਸਮ ਦੀ ਨੌਟੰਕੀ ਹੈ। ਹੁਣ ਭਾਈ ਰਾਜੋਆਣਾ ਭੁੱਖ ਹੜਤਾਲ ਤੇ ਬੈਠੇ ਨੇ, ਦਵਿੰਦਰਪਾਲ ਸਿੰਘ ਭੁੱਲਰ ਔਰ ਰਾਜੋਆਣਾ ਇਹ ਦੋਵੇਂ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਜਿਹੜਾ ਉਹਨਾਂ ਨੇ ਉਹ ਰਾਹਤ ਦਿੱਤੀ ਸੀ ਕਿ ਵੀ ਕਮਿਊਟ ਕੀਤਾ। ਲੇਕਿਨ ਮਤਲਬ ਦੋਨੋਂ ਕੇਸਾਂ 4 ਸਾਲ ਬੀਤ ਗਏ ਨੇ 2019 ਤੋਂ। ਲੇਕਿਨ ਇਹ ਡਰਾਮੇਬਾਜ਼ੀ ਕਿ ਵੀ ਇਹ ਔਰ ਪੂਰੀ ਖਬਰ ਬਣਾਈ ਹੋਈ ਹੈ ਕਿ ਵੀ ਟਾਈਮਜ਼ ਆਫ ਇੰਡੀਆ ਦੀ ਕਿ ਉਹ ਸਪੋਕਸਪਰਸਨ ਹੈ ਬੀਜੇਪੀ ਦਾ ਆਰਪੀ ਸਿੰਘ ਹੈਜ਼ ਡਿਕਲੇਅਰਡ his intention to wear a black turban on December 10 International Human Rights Day as a symbolic gesture advocating for the release of ਦਵਿੰਦਰਪਾਲ ਸਿੰਘ ਭੁੱਲਰ। ਹੁਣ ਇਹਨਾਂ ਨਟੰਕੀ ਮਾਸਟਰਾਂ ਨੂੰ ਸਿੱਖ ਤਾਂ ਸਮਝਦੇ ਨੇ ਜਿਹੜੇ ਥੋੜੇ ਬਹੁਤ ਰਾਜਸੀ ਸੂਝ-ਬੂਝ ਰੱਖਦੇ ਨੇ, ਪਰ ਜਦੋਂ ਸ਼ਾਮ ਨੂੰ ਉਹਨਾਂ ਦੇ ਟੀਵੀ ਚੈਨਲਾਂ ਤੇ ਆਰਪੀ ਸਿੰਘ, ਮਨਜਿੰਦਰ ਸਿਰਸਾ ਜਾਂ ਪੰਜਾਬ ਦੇ ਉਸ ਕਿਸਮ ਦੇ ਜਿਹੜੇ ਨੇ ਅਕਲ ਦੇ ਅੰਨੇ ਜਿਹੜੇ ਨੇ ਉਹ ਬਿਠਾਏ ਹੁੰਦੇ ਨੇ, ਤੇ ਬਹੁਤਿਆਂ ਨੂੰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਤਾਂ ਲੱਗਦਾ ਦੇਖੋ ਜੀ ਇਹ ਤਾਂ ਕਿੰਨੀ ਬੀਜੇਪੀ ਨੂੰ ਹਮਦਰਦੀ। ਆਰਪੀ ਸਿੰਘ ਕਾਲੀ ਪੱਗ ਬੰਨ੍ਹ ਕੇ ਆਇਆ ਅੱਜ ਕਿਉਂਕਿ ਇਹਨੂੰ ਬਹੁਤ ਫਿਕਰ ਹੈ ਦਵਿੰਦਰਪਾਲ ਭੁੱਲਰ ਦਾ। ਤੁਸੀਂ ਜਿਹੜੀ ਤੁਹਾਡੀ ਸਰਕਾਰ ਹੈ ਜਿਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਔਰ ਦੂਸਰੇ 9 ਨੂੰ 2900 ਕਿਲੋਮੀਟਰ ਦੂਰ ਜਿਹੜਾ ਉਹ ਤਾਂ ਕੋਈ ਕਿਸੇ ਇੱਕ ਸਟੇਟ ਸਰਕਾਰ ਦਾ ਨਹੀਂ ਹੈ ਫੈਸਲਾ, ਉਹ ਤਾਂ ਤੁਹਾਡੀ NSA ਦੇ ਥੱਲੇ ਹੀ ਤੁਹਾਡੀਆਂ ਟੀਮਾਂ ਨੇ 22 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਹੈਡਕੁਆਟਰ ਆਪਣੇ ਬਣਾਏ ਹੋਏ ਨੇ ਔਰ ਉਸ ਕਿਸਮ ਦਾ ਪਾਰਟ ਕੀਤਾ। ਸੋ ਇਹ ਅਲਟੀਮੇਟਲੀ ਗੱਲ ਉੱਥੇ ਹੀ ਮੁੱਕਦੀ ਹੈ। ਕੱਲ ਵੀ ਅਸੀਂ ਇੱਥੇ ਹੀ ਮੁਕਾਈ ਸੀ ਕਿ 100 ਹੱਥ ਰੱਸਾ ਸਿਰੇ ਤੇ ਗੰਢ ਕਿ ਬਿਨਾਂ ਕੌਮੀ ਕਰ ਖਾਲਿਸਤਾਨ ਦੀ ਕਾਇਮੀ ਦੇ ਇਹ ਕਦੇ ਇੱਕ ਕਦੇ ਦੂਸਰਾ, ਕਦੇ ਇਹ ਹੋ ਗਿਆ ਕਦੇ ਉਹ ਹੋ ਗਿਆ, ਇਹ ਹੁੰਦਾ ਹੀ ਰਹਿਣਾ। ਤੇ ਅਲਟੀਮੇਟਲੀ ਜਿਹੜਾ ਸਾਨੂੰ ਇਸ ਦੇ ਲਈ ਲੱਕ ਬੰਨ੍ਹ ਕੇ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਇਸ ਲਈ ਕੰਮ ਕਰਨ ਦੀ ਲੋੜ ਹੈ। ਅੱਜ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਅਸੀਂ ਨਿਕਲਣਾ ਹੈ ਜਲਦੀ ਤੇ ਅੱਜ ਤੁਹਾਡੇ ਮੈਸੇजेस ਅਸੀਂ ਨਹੀਂ ਸਾਂਝੇ ਕਰ ਰਹੇ। ਕੱਲ ਨੂੰ ਅਸੀਂ ਉਹ ਕਾਪਾ ਪੂਰਾ ਕਰਾਂਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।